When in the course of human events, it becomes necessary for one people to dissolve the political bands which have connected them with another, and to assume among the powers of the earth the separate and equal station to which law of nature and nature's God entitle them. A decent respect to the opinions of mankind requires that they should declare the causes which impel them to the separation. All men are created equal. ਰੱਬ ਨੇ ਬਰਾਬਰ ਬਣਾਇਆ। ਕੋਈ ਕਿਸੇ ਦਾ ਹੱਕ ਖੋਣਾ ਚਾਹੇ, ਕੋਈ ਕਿਸੇ ਦੇ ਲਈ ਜਸਟਿਸ ਦੇ ਦਰਵਾਜ਼ੇ ਬੰਦ ਕਰ ਦੇ। ਫਿਰ ਜਿਹੜੀਆਂ ਤਿੰਨ ਚੀਜ਼ਾਂ ਨੇ, ਲਾਈਫ, ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ। 4 ਜੁਲਾਈ 1776 ਦੀ ਡੈਕਲੇਰੇਸ਼ਨ ਨੂੰ ਅਕਸਰ 29 ਅਪ੍ਰੈਲ 1986 ਦਾ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਹੈ ਉਸ ਦੇ ਨਾਲ ਹਮੇਸ਼ਾ ਜੋੜ ਕੇ ਦੇਖਦਾ। ਇਹ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਖਾਲਿਸਤਾਨ ਦਾ ਸੰਵਿਧਾਨ ਕਿਉਂ ਨਹੀਂ ਲਿਖਦੇ। ਅਮਰੀਕਾ 'ਚ ਵੀ ਪਹਿਲਾਂ ਡੈਕਲੇਰੇਸ਼ਨ ਹੋਈ ਇੰਡੀਪੈਂਡੈਂਸ, ਫਿਰ ਲੜੇ, ਫਿਰ ਜਦੋਂ ਆਜ਼ਾਦ ਹੋ ਗਏ ਫਿਰ 15 ਸਾਲ ਬਾਅਦ ਸੰਵਿਧਾਨ ਲਿਖਿਆ। ਸੋ ਡੈਕਲੇਰੇਸ਼ਨ ਤੁਹਾਡਾ ਰਿਜ਼ੋਲਵ ਹੁੰਦਾ। 29 ਅਪ੍ਰੈਲ 1986 ਦੀ ਜਿਹੜੀ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ, ਜਿਸ ਦੇ ਵਿੱਚ ਬੀਜ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਈਆਂ ਨੇ ਜਿਨ੍ਹਾਂ 'ਚੋਂ ਸਾਡਾ ਸੰਵਿਧਾਨ ਨਿਕਲਣਾ, ਔਰ ਜਿਸ ਦੇ ਮੁੱਢਲੇ ਅੱਖਰ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਪਿਛਲੇ 40 ਸਾਲਾਂ ਤੋਂ ਜੀ ਇਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਦਿੱਲੀ ਹਕੂਮਤ ਦੇ ਕਿੰਗਰੇ ਉਡਾਉਣ ਦੇ ਲਈ ਆਪਣੇ ਵਾਲੀਏ ਪੰਥ 10ਵੇਂ ਪਾਤਸ਼ਾਹ ਦੇ ਅਰਪਣ ਕੀਤੇ ਨੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ 4 ਜੁਲਾਈ ਦਾ ਦਿਨ ਅਮਰੀਕਾ ਦਾ ਇੰਡੀਪੈਂਡੈਂਸ ਡੇ ਹੈ। ਸੋ ਜੋ ਅਮਰੀਕਾ ਦੇ ਵਿੱਚ ਇਸ ਦਿਨ ਨੂੰ ਬੜੇ ਹੀ ਚਾਅ ਨਾਲ ਅੱਜ ਜਿਹੜਾ ਸਾਰੇ ਪਾਸੇ ਸੈਲੀਬ੍ਰੇਟ ਕੀਤਾ ਜਾ ਰਿਹਾ, ਔਰ ਇਸ ਮੁਬਾਰਕ ਮੌਕੇ 'ਤੇ ਅਸੀਂ ਆਪਾਂ ਸਭ ਵਿਊਅਰਸ ਨੂੰ, ਆਪਣੇ TV84 ਦੇ ਵਿਊਅਰਸ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ। ਔਰ ਜਦੋਂ ਅਸੀਂ ਅਮਰੀਕਨ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਸਾਡੇ ਵਤਨ ਖਾਲਿਸਤਾਨ ਦੀ ਆਜ਼ਾਦੀ ਦਾ ਸੰਕਲਪ ਜਿਹੜਾ ਸਾਡੇ ਸਾਹਮਣੇ ਆਣ ਖਲੋਂਦਾ ਹੈ। ਸੋ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਹੋਇਆ ਸੀ। ਆਜ਼ਾਦੀ ਮਿਲਣ ਅਤੇ ਆਜ਼ਾਦੀ ਲਈ ਦ੍ਰਿੜ ਸੰਕਲਪ ਕਰਨ ਦਾ ਦੇ ਨਾਲ ਜਿਹੜਾ ਇਰਾਦਾ ਹੈ ਉਹ ਇਕੱਠੇ ਜਿਹੜੇ ਨੇ ਉਹ ਚੱਲਦੇ ਆ। ਪਹਿਲਾਂ ਸੁਪਨਾ, ਫਿਰ ਸੰਕਲਪ ਅਤੇ ਫਿਰ ਆਜ਼ਾਦੀ ਦਾ ਹਾਸਲ ਹੋਣਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸਵੇਰੇ ਉੱਠਦੇ ਹਾਂ ਪਹਿਲੀ ਕਾਲ ਸਾਡੇ ਪਾਕਿਸਤਾਨੀ ਵੀਰ ਕਾਮਰੇਡ ਸ਼ਾਹਿਦ ਸਾਹਿਬ ਦੀ ਆਈ, ਔਰ ਬੜੇ ਚੇਸਟ ਉਹਨਾਂ ਦੇ ਉਰਦੂ ਹੁੰਦਾ ਹੈ, ਅੰਗਰੇਜ਼ੀ ਵੀ ਬੜੀ ਜ਼ਬਰਦਸਤ ਹੁੰਦੀ ਹੈ ਜੀ। ਉਹਨਾਂ ਨੇ ਉਰਦੂ 'ਚ ਕਿਹਾ ਕਿ ਜੀ ਆज़ादी दिन मुबारक, और आप खालिस्तान की जो स्ट्रगल में लगे हुए हैं, बहुत जल्द आपको अल्लाह ताला खालिस्तान भी नसीब करवाए, यही हमारी दुआ है। तो मैं क्या भी किमें ਜਿਹੜੇ ਲੋਕ, ਕਿਉਂਕਿ ਉਹ ਖੁਦ ਇੱਕ ਐਕਟਿਵਿਸਟ ਨੇ ਔਰ ਆਪਣੇ ਆਪ ਨੂੰ ਉਹ ਕਾਮਰੇਡ, ਜਿਹਦਾ ਅੰਗਰੇਜ਼ੀ ਮਤਲਬ ਸਾਥੀ ਹੁੰਦਾ, ਕਿਉਂਕਿ ਉਹ ਬੜੇ ਬੋਲਡਨੈਸ ਦੇ ਨਾਲ ਗੱਲ ਕਰਦੇ ਨੇ। ਔਰ ਪਿਛਲੇ ਦਿਨਾਂ 'ਚ ਜਦੋਂ ਨਿਖਲ ਗੁਪਤਾ ਨੂੰ ਪੇਸ਼ ਕੀਤਾ ਗਿਆ ਅਦਾਲਤ 'ਚ, ਔਰ ਸਾਡਾ ਪ੍ਰੋਗਰਾਮ ਵੀ ਉਹ ਲਗਾਤਾਰ ਦੇਖਦੇ ਨੇ, ਤੇ ਉਹ ਖੁਦ ਉੱਥੇ ਪਹੁੰਚੇ ਹੋਏ ਸੀ। ਉਹਨਾਂ ਨੇ ਕਿਹਾ ਜੀ ਤੁਸੀਂ ਐਡਰੈਸ ਦੱਸਿਆ ਸੀ, ਮੈਂ ਆ ਗਿਆ, ਮੈਂ ਕਿਵੇਂ ਰਹਿ ਸਕਦਾ ਸੀ। ਤੇ ਮੈਨੂੰ ਇਹ ਲੱਗਾ ਕਿ ਬਈ ਉਦੋਂ ਹੀ ਮੈਂ ਮਨ ਬਣਾਇਆ ਕਿ ਵਾਕਈ ਅਸੀਂ ਅਮਰੀਕਾ 'ਚ ਰਹਿੰਦੇ ਹਾਂ, ਇੱਥੇ ਰਹਿ ਕੇ ਆਜ਼ਾਦੀ ਨਾਲ ਫਸਟ ਅਮੈਂਡਮੈਂਟ ਦਾ ਇਸਤੇਮਾਲ ਕਰਕੇ ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ। ਸਾਨੂੰ ਪਨਾਹ ਦਿੱਤੀ ਹੈ। ਸਾਡੇ ਜੋ ਅਸੀਂ ਸੰਕਲਪ ਖਾਲਿਸਤਾਨ ਦੇ ਲਈ ਕਰਦੇ ਹਾਂ ਇਹੀ ਹੈ ਵੀ ਨਿਆਂ ਹੋਏ, ਹਰ ਇੱਕ ਦੇ ਲਈ ਜਿਹੜਾ ਫੂਡ ਔਨ ਦਾ ਟੇਬਲ ਹੋਏ, ਬਿਨਾਂ ਡਿਸਕ੍ਰਿਮੀਨੇਸ਼ਨ ਤੋਂ ਬੱਚੇ ਬੱਚੀਆਂ ਵਿਦਾਊਟ ਜੈਂਡਰ, ਰੇਸ, ਕਲਰ ਡਿਸਕ੍ਰਿਮੀਨੇਸ਼ਨ ਦੇ ਜਿਹੜਾ ਉਹ ਪਰਸੂਟ ਆਫ ਹੈਪੀਨੈਸ ਮਾਣ ਸਕਣ, ਆਪੋ ਆਪਣੇ ਮਜ਼ਹਬ ਦੀ ਆਜ਼ਾਦੀ ਹੋਏ। ਸੋ ਬਹੁਤ ਸਾਰੇ ਉਹ ਸੰਕਲਪ ਜਿਹੜੇ ਸਿੱਖ ਵਿਚਾਰਧਾਰਾ ਦਾ ਮੂਲ ਨੇ, ਮੁੱਢਲਾ ਹਿੱਸਾ ਨੇ, ਉਹ ਤਾਂ ਅਮਰੀਕਨਾਂ ਨੇ 4 ਜੁਲਾਈ 1776 ਨੂੰ ਜਦੋਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਟਾਮਸ ਜੈਫਰਸਨ ਦੀ ਲਿਖੀ ਹੋਈ, 13 ਅਮਰੀਕਨ ਕਾਲੋਨੀਜ਼ ਦੇ ਨੁਮਾਇੰਦਿਆਂ ਨੇ ਫਿਲਾਡੈਲਫੀਆ ਦੇ ਵਿੱਚ ਇਕੱਠੇ ਹੋ ਕੇ ਬ੍ਰਿਟਿਸ਼ ਰਾਜ ਦੇ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ।
ਉਦੋਂ ਤਾਂ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਉਹਨਾਂ ਨਾਲ ਕੀ ਹੋਣ ਜਾ ਰਿਹਾ ਹੈ। ਅੱਧੀ ਦੁਨੀਆ ਬ੍ਰਿਟਨ ਦੇ ਕਬਜ਼ੇ 'ਚ ਸੀ ਔਰ ਰੈਗ ਟੈਗ ਕਿਸਮ ਦਾ ਮਲੇਸ਼ੀਆ ਇੱਧਰ ਉੱਧਰ ਘੋੜਿਆਂ ਦੇ ਉੱਤੇ, ਤੇ ਦੂਜੇ ਉਦੋਂ ਅਜੇ ਕੋਈ ਉਸ ਕਿਸਮ ਦੀ ਕੋਈ ਜਿਹੜੀ ਹੈ ਉਹ ਵਾਰ ਨਾਲ ਰਿਲੇਟਡ ਵੈਪਨਸ ਵੀ ਨਹੀਂ ਸੀ ਔਰ ਕੋਈ ਮੁਲਕ ਵੀ ਨਾਲ ਨਹੀਂ ਸੀ ਖੜਾ। ਬਾਅਦ 'ਚ ਭਾਵੇਂ ਥੋੜ੍ਹਾ ਬਹੁਤ ਫਰਾਂਸ ਦੀ ਜਿਹੜੀ ਹੈ ਉਹ ਵੀ ਜਿਹੜੇ ਉਹਨਾਂ ਦੇ ਇੰਡੀਪੈਂਡੈਂਟ ਜੇ ਫ੍ਰੀਲੈਂਸਰ ਸੀ ਉਹ ਆਏ, ਅਦਰਵਾਈਜ਼ ਆਪਣੀ ਲੜਾਈ ਉਦੋਂ ਜਿਵੇਂ ਅੱਜ ਅਸੀਂ ਆਪਣੇ ਔੜ ਦੇਖਦੇ ਹਾਂ ਜਦੋਂ ਸੰਤ ਭਿੰਡਰਾਂ ਵਾਲਿਆਂ ਨੇ ਵੰਗਾਰਿਆ ਦਿੱਲੀ ਤਖਤ ਨੂੰ, ਜਾਂ ਉਸ ਤੋਂ ਪਹਿਲਾਂ ਜੇ ਅਸੀਂ ਈਵਨ ਖਾਲਸਾ ਕਾਨਸੈਪਟ ਨਾਲ ਦੇਖੀਏ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਔਰੰਗਜ਼ੇਬ ਦਾ, ਕੌਣ ਸੋਚ ਸਕਦਾ ਸੀ ਛੋਟਾ ਜਿਹਾ ਪਿੰਡ ਆਨੰਦਪੁਰ 5000 ਆਰਮਡ, ਉਹ ਵੀ ਰੈਗ ਟੈਗ ਜਿਹੜੇ ਜਿਨ੍ਹਾਂ ਨੂੰ ਥੱਲੋਂ ਜਿਨ੍ਹਾਂ ਨੂੰ ਸ਼ੂਦਰ ਬਣਾਇਆ ਹੋਇਆ ਸੀ ਉਹਨਾਂ ਨੂੰ ਚੁੱਕ ਕੇ ਉੱਪਰ ਕਿ ਵੀ ਇਹਨਾਂ ਲੱਖਾਂ ਦੀ ਮੁਗਲਿਆ ਫੌਜ ਦੁਨੀਆ ਦੀ 25% ਇਕਨੋਮੀ ਜਿਨ੍ਹਾਂ ਦੇ ਕੋਲ ਸੀ ਉਹਨਾਂ ਨੂੰ ਕੋਈ ਡਿਫੀਟ ਕਰ ਸਕਦਾ। ਇਵੇਂ ਹੀ ਜਦੋਂ ਇੱਥੇ ਇਹਨਾਂ ਨੇ ਥਾਮਸ ਜੈਫਰਸਨ ਜਾਂ ਜਾਰਜ ਵਾਸ਼ਿੰਗਟਨ ਜਾਂ ਐਡਮਸ ਔਰ ਦੂਸਰਿਆਂ ਨੇ ਇਹ ਝੰਡਾ ਚੁੱਕਿਆ, ਕੋਈ ਇਹ ਸੋਚ ਥੋੜ੍ਹੀ ਸਕਦਾ ਸੀ। ਔਰ ਹੈ ਤਾਂ ਇਹੀ ਸੀ। ਔਰ ਮੈਂ ਉਹਨਾਂ ਦੀ ਹੁਣ ਕਿਉਂਕਿ ਵਕਤ ਨਹੀਂ ਹੈ ਅੱਜ ਅਸੀਂ ਥੋੜ੍ਹਾ ਜਿਹਾ ਟਾਈਮ 'ਤੇ ਵੀ ਖ਼ਤਮ ਕਰਨਾ ਚਾਹੁੰਦੇ ਹਾਂ ਪ੍ਰੋਗਰਾਮ ਨੂੰ ਜੀ। ਔਰ ਇਹ ਜਿਹੜਾ ਉਹਨਾਂ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ 4 ਜੁਲਾਈ 1776 ਦੀ, ਉਹਦੀ ਬਿਗਨਿੰਗ ਦੇ ਉੱਤੇ ਔਰ ਇਹੀ ਰੀਜ਼ਨ ਜਦੋਂ ਵੀ ਇੱਕ ਸਾਂਝੇ ਸਮਾਜ 'ਚੋਂ ਕੋਈ ਨਿਕਲ ਕੇ ਆਪਣਾ ਘਰ ਸਿਰਜਣਾ ਚਾਹੁੰਦਾ ਹੈ ਉਹ ਇਸ ਲਈ ਮਜਬੂਰ ਹੁੰਦਾ। ਇਹਦੀ ਬਿਗਨਿੰਗ ਹੀ ਇਹ ਸੀ ਕਿ ਜਨਰਲ ਕੌਂਸਲ ਅਸੈਂਬਲ ਹੋਈ ਔਰ ਉਹਦੇ ਸੀ ਕਿ ਵੈਨ ਇਨ ਦਾ ਕੋਰਸ ਆਫ ਹਿਊਮਨ ਇਵੈਂਟਸ it becomes necessary for one people to dissolve the political bands which have connected them with another and to assume among the powers of the earth the separate and equal station to which law of nature and nature's God entitle them. A decent respect to the opinions of mankind requires that they should declare the causes which impel them to the separation. ਉਹਨਾਂ ਨੇ ਕਿਹਾ ਜਦੋਂ ਕੋਈ ਇਹ ਫੈਸਲਾ ਕਰਦਾ ਵੀ ਅਸੀਂ ਅੱਡ ਹੋਣਾ ਹੈ ਉਹ ਬੌਂਡ ਜਿਹੜੇ ਨੇ, ਪਰ ਉਹਦੇ ਲਈ ਇਹ ਜ਼ਰੂਰੀ ਹੈ ਕਿ ਵੀ ਅਸੀਂ ਇਹ ਦੱਸੀਏ ਕਿ ਅਸੀਂ ਅੱਡ ਕਿਉਂ ਹੋ ਰਹੇ ਹਾਂ, ਅਸੀਂ ਕਿਉਂ ਆਜ਼ਾਦੀ ਦਾ ਬਿਗਲ ਵਜਾਇਆ। ਔਰ ਫਿਰ ਉਹਨਾਂ ਨੇ ਕਿਹਾ ਵੀ ਹੋਲਡ these truths to be self evident that all men are created equal, that they are endowed by their creator with inherent and certain inalienable rights, that among these are life, liberty, pursuit of happiness, that to secure these rights, governments are instituted among men, deriving their just powers from the consent of the governed, that whenever any form of government becomes destructive of these ends, it is the right of the people to alter or abolish it, and to institute new government, laying its foundation on such principles and organizing its power in such form as to them shall seem most likely to effect their safety and happiness. ਹੁਣ ਇੱਕ ਫਿਕਰੇ 'ਚ ਉਹਨਾਂ ਨੇ ਕਿਹਾ ਕਿ ਵੀ ਜਦੋਂ ਕਿਸੇ ਦੇ ਹੱਕਾਂ ਤੇ ਆਲ ਮੈਨ ਆਰ ਕ੍ਰੀਏਟਡ ਇਕੁਅਲ, ਰੱਬ ਨੇ ਬਰਾਬਰ ਬਣਾਇਆ, ਕੋਈ ਕਿਸੇ ਦਾ ਹੱਕ ਖੋਣਾ ਚਾਹੇ, ਕੋਈ ਕਿਸੇ ਦੇ ਲਈ ਜਸਟਿਸ ਦੇ ਦਰਵਾਜ਼ੇ ਬੰਦ ਕਰ ਦੇ, ਫਿਰ ਜਿਹੜੀਆਂ ਤਿੰਨ ਚੀਜ਼ਾਂ ਨੇ ਲਾਈਫ, ਲਿਬਰਟੀ ਐਂਡ ਪਰਸਿਊਟ ਆਫ ਹੈਪੀਨੈਸ, ਜਿਹੜਾ ਅੱਜ ਵੀ ਅਮਰੀਕਾ ਦਾ ਮੇਨ ਇਨਸਿਗਨੀ ਹੈ ਕਿ ਭਾਈ ਅਸੀਂ ਡੀਸੈਂਟ ਲਾਈਫ ਜਿਹਦੇ ਪਰਸਿਊਟ ਆਫ ਹੈਪੀਨੈਸ, ਕਿਵੇਂ ਖੁਸ਼, ਲਿਬਰਟੀ ਐਂਡ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ ਜਸਟਿਸ, ਇਹ ਸਾਰੇ ਦਾ। ਹੁਣ ਇਹੀ ਭਾਵਨਾ ਜਿਹੜੇ 4 ਜੁਲਾਈ, ਔਰ ਇਹ ਕੋਈ ਸੌਖਾ ਨਹੀਂ ਸੀ। ਅਗਲੇ 5 ਸਾਲ ਜਿਹੜੀ ਰੈਵੋਲੂਸ਼ਨਰੀ ਵਾਰ ਤੁਰੀ ਉਸ ਦੇ ਵਿੱਚ ਬਹੁਤ ਮੁੱਢਲੇ ਤਾਂ ਸਾਲਾਂ 'ਚ ਲੂਜ਼ਰ ਸੀ ਔਰ ਇੱਕ ਤਬਕਾ ਇਹ ਮਹਿਸੂਸ ਕਰਨ ਲੱਗ ਪਿਆ ਕਿ ਜੀ ਇਹ ਤਾਂ ਅਸੀਂ ਕਿਤੇ ਗਲਤੀ ਕਰ ਲਈ, ਏਡੇ ਵੱਡੇ ਸਾਮਰਾਜ ਨੂੰ, ਜਿਵੇਂ ਅੱਜ ਵੀ ਸਾਡੇ ਕਹਿੰਦੇ ਜੀ ਕਿੰਨੇ ਕੁ 2% ਸਿੱਖ ਜੀ, ਇੰਨੇ ਵੱਡੇ ਦਿੱਲੀ ਤਖਤ ਨੂੰ ਜੀ, ਤੁਹਾਡੀ ਲੈਂਡ ਲੌਕਡ ਕੰਟਰੀ ਜੀ, ਤੁਹਾਨੂੰ ਸਮੁੰਦਰ ਨਹੀਂ ਲੱਗਦਾ ਜੀ, ਤੁਹਾਨੂੰ ਇਹ ਨਹੀਂ, ਇਸ ਕਿਸਮ ਦੀਆਂ ਗੱਲਾਂ ਇੱਥੇ ਵੀ ਕਰਨ ਵਾਲੇ ਬਹੁਤ ਸੀ। ਔਰ ਕਈਆਂ ਨੂੰ ਲੱਗਣ ਲੱਗ ਗਿਆ ਸੀ ਵੀ ਇਹ ਬਹੁਤ ਗਲਤ ਅਸੀਂ ਟੱਕਰ ਲੈ ਲਈ, ਕਈ ਤਾਂ ਦੌੜ ਕੇ ਕੈਨੇਡਾ ਜਾ ਵੜੇ ਗੋਰੇ ਜਿਹੜੇ ਨੇ ਕਿ ਜੀ ਸਾਡਾ ਨਹੀਂ ਕੋਈ ਤਾਲੁਕ। ਅੰਗਰੇਜ਼ਾਂ ਦੇ ਆਪਣੇ ਭਗਤ ਵੀ ਇੱਥੇ ਮੌਜੂਦ ਸੀ, ਜਿਵੇਂ ਹਿੰਦੂ ਤਵੀਆਂ ਦੇ ਭਗਤ ਪੱਗਾਂ ਵਾਲੇ ਨੇ, ਕੋਈ ਹਵਨ ਕਰ ਰਿਹਾ, ਕੋਈ ਜਿਹੜਾ ਕੋਈ ਹੋਰ ਡਰਾਮੇਬਾਜ਼ੀਆਂ ਕਰ ਰਿਹਾ। ਉਸ ਪੀਰੀਅਡ ਦੇ ਵਿੱਚ ਫਿਰ ਮਿਸਟਰ ਪੇਨ ਨਾਂ ਦੇ ਇੱਕ ਲਿਖਾਰੀ ਨੇ ਜਿਹਦਾ ਕਿਤਾਬਚਾ ਕਾਮਨ ਸੈਂਸ ਮੈਂ ਅਕਸਰ ਯੂਜ਼ ਕਰਦਾ, ਉਹਦੇ 'ਚ ਉਹਨੇ ਕਿਹਾ ਕਿ ਡਾਰਕ ਡੇਜ਼ ਟਰਾਈ ਦਾ ਸੋਲ ਆਫ ਮੈਨ, ਕਿ ਜਦੋਂ ਔਖੇ ਦਿਨ ਆਉਂਦੇ ਨੇ ਰੂਹਾਂ ਦੀ ਪਰਖ ਹੁੰਦੀ ਹੈ ਜੀ। ਸਨਸ਼ਾਈਨ ਪੈਟਰੀਓਟਸ ਵਿਦਰ ਅਵੇ ਓਨਲੀ ਦੋਜ਼ ਵਿਦ ਕਨਵਿਕਸ਼ਨ
ਦੇ ਸਟੈਂਡ ਦਾ ਗਰਾਊਂਡ, ਜਿਹੜੀ ਚੜੀ ਧੁੱਪ ਨਾਲ ਦੇਸ਼ ਭਗਤ ਬਣੇ ਹੁੰਦੇ ਭੱਜ ਭੁੱਜ ਜਾਂਦੇ ਨੇ, ਉਹ ਜਿਹੜੇ ਕਨਵਿਕਸ਼ਨ ਨਾਲ ਨੇ ਉਹ ਖੜੇ ਰਹਿੰਦੇ ਨੇ। ਔਰ ਪਾਸਾ ਪਲਟਿਆ ਔਰ ਅੱਜ 1776 ਔਰ ਅੱਜ ਅਸੀਂ 2024 ਦੀ ਗੱਲ ਕਰ ਰਹੇ ਹਾਂ। ਤੁਸੀਂ ਇਸ 250 ਪਲੱਸ ਈਅਰ ਦੇ ਵਿੱਚ ਦੇਖੋ, ਅੱਜ ਅਮਰੀਕਾ ਦੁਨੀਆ ਦੇ ਕਿਸੇ ਕੋਨੇ 'ਚ ਖਲੋ ਕੇ ਕੋਈ ਕਹੇ ਜੀ ਗ੍ਰੀਨ ਕਾਰਡ ਮਿਲਣਾ ਅਮਰੀਕਾ ਦਾ, ਸਭ ਛੱਡ ਕੇ ਆ ਜਾਣਗੇ। ਸੋ ਸਾਰੇ 8 ਬਿਲੀਅਨ ਲੋਕ ਅਮਰੀਕਾ ਆਉਣਾ ਚਾਹੁੰਦੇ ਨੇ। ਸੋ ਸਿਸਟਮ ਇੱਕ ਕ੍ਰੀਏਟ ਕੀਤਾ ਹੈ ਜਿਸ ਦੇ ਵਿੱਚ ਲਾਈਫ, ਲਿਬਰਟੀ, ਜਸਟਿਸ, ਪਰਸੂਟ ਆਫ ਹੈਪੀਨੈਸ ਹੈ। ਔਰ ਇਹੀ ਜਦੋਂ ਅਸੀਂ ਐਜ਼ ਏ ਅਮਰੀਕਨ ਅਸੀਂ ਫਖਰ ਕਰਦੇ ਹਾਂ ਇਸ ਮੁਲਕ ਦੇ ਉੱਤੇ, ਇਸ ਦਿਨ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਉੱਥੇ ਜ਼ਾਹਰ ਹੈ ਸਾਡੇ ਲਈ ਆਪਣਾ ਹੋਮਲੈਂਡ, ਜਿਹੜਾ ਪਿਛਲੇ 40 ਸਾਲਾਂ ਤੋਂ ਜੀ ਇਸ ਦੇ ਲਈ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਦਿੱਲੀ ਹਕੂਮਤ ਦੇ ਕਿੰਗਰੇ ਉਡਾਣ ਦੇ ਲਈ ਆਪਣੇ ਵਾਲੀਏ ਪੰਥ 10ਵੇਂ ਪਾਤਸ਼ਾਹ ਦੇ ਅਰਪਣ ਕੀਤੇ ਨੇ। ਅਸੀਂ ਉਹਨਾਂ ਨੂੰ ਵੀ ਆਪਣੀਆਂ ਯਾਦਾਂ ਵਿੱਚ ਲਿਆਈਏ। ਔਰ ਮੈਂ 4 ਜੁਲਾਈ 1776 ਦੀ ਡੈਕਲੇਰੇਸ਼ਨ ਨੂੰ ਅਕਸਰ 29 ਅਪ੍ਰੈਲ 1986 ਦਾ ਜਿਹੜਾ ਖਾਲਿਸਤਾਨ ਦਾ ਐਲਾਨਨਾਮਾ ਹੈ ਉਸ ਦੇ ਨਾਲ ਹਮੇਸ਼ਾ ਜੋੜ ਕੇ ਦੇਖਦਾ ਕਿ ਔਰ ਇਹ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਖਾਲਿਸਤਾਨ ਦਾ ਸੰਵਿਧਾਨ ਕਿਉਂ ਨਹੀਂ ਲਿਖਦੇ। ਅਮਰੀਕਾ 'ਚ ਵੀ ਪਹਿਲਾਂ ਡੈਕਲੇਰੇਸ਼ਨ ਹੋਈ ਇੰਡੀਪੈਂਡੈਂਸ, ਫਿਰ ਲੜੇ, ਫਿਰ ਜਦੋਂ ਆਜ਼ਾਦ ਹੋ ਗਏ ਫਿਰ 15 ਸਾਲ ਬਾਅਦ ਸੰਵਿਧਾਨ ਲਿਖਿਆ। ਸੋ ਡੈਕਲੇਰੇਸ਼ਨ ਤੁਹਾਡਾ ਰਿਜ਼ੋਲਵ ਹੁੰਦਾ। ਇਵੇਂ ਹੀ 29 ਅਪ੍ਰੈਲ 1986 ਦੀ ਜਿਹੜੀ ਡੈਕਲੇਰੇਸ਼ਨ ਆਫ ਖਾਲਿਸਤਾਨ ਹੈ, ਜਿਸ ਦੇ ਵਿੱਚ ਬੀਜ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਈਆਂ ਨੇ ਜਿਨ੍ਹਾਂ 'ਚੋਂ ਸਾਡਾ ਸੰਵਿਧਾਨ ਨਿਕਲਣਾ, ਔਰ ਜਿਸ ਦੇ ਮੁੱਢਲੇ ਅੱਖਰ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੌਆਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਇਹ ਕਿਰਤੀਆਂ ਦਾ ਮੁਲਕ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇਹ ਸਾਡਾ ਫਰਕ ਹੋਏਗਾ ਅਮਰੀਕਾ ਦੀ ਕੈਪੀਟਲ ਸੁਸਾਇਟੀ ਨਾਲੋਂ, ਜਿੱਥੇ ਪੂੰਜੀਵਾਦ ਜਾਂ ਕੈਪੀਟਲਿਸਟ ਜਾਂ ਵੱਡੇ ਘਰਾਣੇ ਉਹ ਵੀ ਛਾਪਾ ਮਾਰਦੇ ਨੇ ਆਮ ਲੋਕਾਂ ਦੇ ਹੱਕਾਂ ਹਿੱਤਾਂ 'ਚ। ਔਰ ਇਸ ਦੇ ਉੱਤੇ ਅਸੀਂ ਫਿਰ ਕਦੇ ਵੀ ਵੇਰਵੇ ਨਾਲ ਗੱਲ ਕਰਾਂਗੇ। ਪਰ ਅੱਜ ਅਸੀਂ ਅਮਰੀਕਨ ਆਜ਼ਾਦੀ ਦਿਨ ਦੀ ਅਗੇਨ ਸਭ ਨੂੰ ਮੁਬਾਰਕਬਾਦ ਦਿੰਦੇ ਹਾਂ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।